ਜਦੋਂ ਆਸਟ੍ਰੇਲੀਆ ਦੇ ਵਿੱਚ ਰੈਫਰੈਂਡਮ ਸ਼ੁਰੂ ਹੋਇਆ ਮੈਲਬਰਨ 'ਚ ਜਾਂ ਬ੍ਰਿਸਬੇਨ ਜਾਂ ਸਿਡਨੀ, ਤੇ ਉੱਥੇ ਅਸੀਂ ਦੇਖਦੇ ਹਾਂ ਵੀ ਕਪਲ ਆਫ ਇਨਸੀਡੈਂਟਸ ਇਸ ਕਿਸਮ ਦੀਆਂ ਹੋਈਆਂ ਜਿਹਦੇ 'ਚ ਕਿ ਜੀ ਗ੍ਰੈਫਿਟੀ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਮੋਦੀ ਮੁਰਦਾਬਾਦ ਲਿਖਤਾ, ਕਿਤੇ ਸੀ ਜੀ CCTV ਕੈਮਰੇ ਲੱਗੇ ਹੀ ਨਹੀਂ ਸੀ ਹੋਏ, ਕਿਤੇ ਸੀ ਜੀ ਲੱਗੇ ਸੀ ਪਰ ਉਸ ਵੇਲੇ ਬੰਦ ਸੀ ਜਾਂ ਦੂਜੇ। ਸਾਨੂੰ ਤਾਂ ਉਦੋਂ ਵੀ ਇਹ ਬੜਾ ਕਲੀਅਰ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਆਪਣਾ ਕੰਮ ਹੈ। ਉਹਨਾਂ ਨੇ ਕਿਹਾ ਕਿ ਬ੍ਰਿਸਬੇਨ ਦੇ ਵਿੱਚ ਜਿਹੜੀ ਟੈਂਪਲ ਦੀ ਹਿੰਦੂ ਮੰਦਰ ਦੀ ਬਾਹਰਲੀ ਕੰਧ ਦੇ ਉੱਤੇ ਜਿਹੜੀ ਆ ਗ੍ਰੈਫਿਟੀ ਸੀ ਲਿਖੀ ਹੋਈ, which suggests that they are ready to close this matter after getting no more leads from the complainants. There seems a Hindu hand in the anti-Modi graffiti that was done on the night of March 3rd but blamed on pro-Khalistan elements. They have no suspects in the case. The investigators proposed a theory that the Hindus defaced their own temple after shutting off the key CCTV cameras purposely, and the serial offender who had done similar mischief in Victoria had then sneaked into Brisbane's Sikh rally of March 4. The complainants have been unable to give us any CCTV footage. ਜਿਹੜੇ ਹੁਣ ਸ਼ਿਕਾਇਤਕਰਤਾ ਹਿੰਦੂ ਨੇ ਉਹਨਾਂ ਨੇ ਕੋਈ CCTV ਫੁਟੇਜ ਨਹੀਂ ਦਿੱਤੀ। Someone with no ties to the temple may have been involved to encourage dissent between Hindus and Sikhs. Viewers, welcome back to our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਪਾਪਾਂ ਦਾ ਘੜਾ ਡੁੱਬਣ ਤੇ ਆਉਂਦਾ ਹੈ ਤਾਂ ਸੱਚ ਸੌ ਪਰਦੇ ਫੜ ਕੇ ਬਾਹਰ ਆ ਜਾਂਦਾ। ਸੋ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸਟੇਟ ਦੀ ਪੁਲਿਸ ਨੇ ਹਿੰਦੂ ਮੰਦਰ ਵਿੱਚ ਜਿਹੜੇ ਖਾਲਿਸਤਾਨ ਪੱਖੀ ਨਾਰੇ ਲਿਖੇ ਜਾਣ ਦੇ ਕੇਸ ਨੂੰ ਬੰਦ ਕਰ ਦਿੱਤਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਾਰਾ ਹਿੰਦੂਆਂ ਦਾ ਹੀ ਆਪਣਾ ਕੀਤਾ ਕਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁੰਦਾ ਇਹ ਹੈ ਕਿ ਵੀ ਜਿਹੜੇ ਵੱਡੇ ਕ੍ਰਿਮੀਨਲ ਵੀ ਹੁੰਦੇ ਨੇ, ਕਈ ਵਾਰ ਉਹਨਾਂ ਵੱਡੇ ਕ੍ਰਾਈਮਸ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਸਬੂਤ ਮਿਲਦਾ ਨਹੀਂ। ਉਹ ਫਿਰ ਏਜੰਸੀਆਂ ਇੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਛੋਟੇ 'ਚ ਫੜ ਲੈਂਦੀਆਂ ਨੇ, ਕੋਈ ਟੈਕਸ ਐਵੇਜਨ ਜੋ ਦੂਜਾ ਜਿਹਦੇ 'ਚ ਕੋਈ ਆ ਗਿਆ। ਫਿਰ ਜਦੋਂ ਬਿਹਾਈਂਡ ਬਾਹਰ ਜਾਂਦਾ ਫਿਰ ਜਿਹੜੇ ਨਹੀਂ ਵੀ ਹਿੰਮਤ ਕਰ ਰਹੇ ਹੁੰਦੇ ਉਹਨਾਂ ਦੇ ਖਿਲਾਫ ਗਵਾਹੀ ਦੇਣ ਦੀ ਜਾਂ ਕਹਿਣ ਦੀ, ਉਹ ਫਿਰ ਬਾਹਰ ਜਿਹੜੇ ਨੇ ਆਣੇ ਸ਼ੁਰੂ ਹੋ ਜਾਂਦੇ ਨੇ। ਪਰ ਇਸ ਤਰੀਕੇ ਨਾਲ ਫਿਰ ਜਿਹੜਾ ਬੰਦੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਤੇ ਰੂਹਾਨੀਅਤ ਦੀ ਦੁਨੀਆ 'ਚ ਅਸੀਂ ਕਹਿੰਦੇ ਹਾਂ ਕਿ ਵੀ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਤੇ ਉਹ ਫਿਰ ਫੁੱਟਦਾ। ਮਤਲਬ ਇਹ ਹੁੰਦਾ ਵੀ ਤੁਸੀਂ ਇੱਕ ਗੁਨਾਹ ਕੀਤਾ, ਦੂਸਰਾ ਕੀਤਾ, ਤੁਸੀਂ ਬਿਨਾਂ ਉਸ ਦਾ ਜਿਹੜਾ ਉਹਦੀ ਤੁਹਾਨੂੰ ਕੋਈ ਸਜ਼ਾ ਨਹੀਂ ਮਿਲ ਰਹੀ। ਬਹੁਤਿਆਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਨਹੀਂ ਹੈ, ਪਰ ਇਹ ਹੁੰਦਾ ਹੈ ਕਿ ਵੀ ਇਹ ਵੀ ਰੱਬ ਵੀ ਸ਼ਾਇਦ ਇੰਨਾ ਕੁ ਰੱਬ ਦਾ ਉਹ ਮਾਫ ਕਰਨ ਦਾ ਬਿਰਧ ਹੈ ਕਿ ਉਹ ਜਿਹੜਾ ਉਹ ਮਾਫ ਕਰਦਾ ਚਲਾ ਜਾਂਦਾ। ਪਰ ਇੱਕ ਸਟੇਜ ਆ ਜਾਂਦੀ ਹੈ ਕਿ ਵੀ ਉਹ ਭਰ ਜਾਂਦਾ ਹੈ ਘੜਾ ਤੇ ਫਿਰ ਉਹ ਘੜਾ ਫੁੱਟਦਾ ਔਰ ਉਸ ਪਰ ਥਾਏ ਫਿਰ ਜਿਹੜਾ ਇੱਕ ਪਾਰਟ ਇਹ ਵੀ ਹੁੰਦਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਕਿ ਕਿਸੇ ਨੂੰ ਫਿਰ ਮਾਰਨ ਦੀ ਲੋੜ ਨਹੀਂ ਹੁੰਦੀ। ਉਹ ਆਪਣੇ ਆਪ ਹੀ ਉਹ ਇੰਨਾ ਫਿਰ ਬੇਖੌਫ ਹੋ ਕੇ ਪਾਪ ਕਰਦਾ ਕਿ ਉਹਦੇ ਥੱਲੇ ਹੀ ਉਹ ਡਿੱਗ ਪੈਂਦਾ। ਔਰ ਇਹੀ ਗੱਲ ਜਦੋਂ ਅਸੀਂ ਰੂਹਾਨੀਅਤ 'ਚ ਇਹ ਗੁਰੂ ਸਾਹਿਬਾਨ ਦਾ ਫਰਮਾਨ ਦੇਖਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਹੰਕਾਰੀਆਂ ਨਾਨਕ ਗਰਭ ਗਲੇ, ਕਿ ਜਿਹੜੇ ਹੰਕਾਰ ਦੇ ਉੱਤੇ ਔਰ ਜਿਹੜੇ ਤਾਕਤ ਦੇ ਬਲਬੂਤੇ ਦੇ ਉੱਤੇ ਜ਼ੁਲਮ ਦਾ ਸਹਾਰਾ ਲੈਂਦੇ ਨੇ, ਅਲਟੀਮੇਟਲੀ ਉਹਨਾਂ ਨੂੰ ਉਹ ਹੰਕਾਰ ਹੀ ਡਿਸਟਰੋਏ ਕਰ ਦਿੰਦਾ ਉਹਦੇ ਥੱਲੇ। ਕਿਉਂਕਿ ਫਿਰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਜੋ ਵੀ ਕਰੋ ਉਸ ਲਈ ਤੁਸੀਂ ਅਕਾਊਂਟੇਬਲ ਨਹੀਂ ਹੋ ਸਕਦੇ ਔਰ ਤੁਸੀਂ ਫਿਰ ਕਾਬੂ ਵੀ ਆ ਜਾਂਦੇ ਹੋ। ਬਿਲਕੁਲ। ਹੁਣ ਬਹੁਤ ਵੱਡੀ ਡਿਵੈਲਪਮੈਂਟ ਅਸੀਂ ਕੈਨੇਡਾ ਦੇ ਹਵਾਲੇ ਨਾਲ ਡਿਸਕਸ ਕੀਤੀ ਹੈ। ਹੁਣ ਕਿਉਂਕਿ ਕੈਨੇਡਾ ਹੋਏ, UK ਹੋਏ, ਆਸਟ੍ਰੇਲੀਆ ਹੋਏ, ਇਹ ਕਾਮਨਵੈਲਥ ਕੰਟਰੀਜ਼ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਉਹ ਡਾਲਰ ਦੇ ਉੱਤੇ ਫੋਟੋ UK ਦੇ ਰਾਜੇ ਦੀ ਹੈ ਜਾਂ ਪਹਿਲਾਂ ਰਾਣੀ ਦੀ ਸੀ। ਕੈਨੇਡਾ 'ਚ ਵੀ ਉਹੀ ਹੈ ਔਰ ਆਸਟ੍ਰੇਲੀਆ 'ਚ ਵੀ ਉਹੀ ਹੈ ਜ਼ਾਹਰਾ ਤੌਰ ਦੇ ਉੱਤੇ। ਹੁਣ ਔਰ ਇਹ ਜਿਹੜੇ ਤਿੰਨ ਮੁਲਕ, ਅਜੇ ਅਮਰੀਕਾ ਨੂੰ ਅਸੀਂ ਜੇ ਪਾਸੇ ਰੱਖ ਦਈਏ, ਅਮਰੀਕਾ ਜਿਨ੍ਹਾਂ ਨੇ ਅਜੇ ਸ਼ਰਾਰਤ ਸ਼ੁਰੂ ਕੀਤੀ ਸੀ ਕਿ ਸੈਨ ਫਰਾਂਸਿਸਕੋ ਜੇ ਪੀਸਫੁਲ ਪ੍ਰੋਟੈਸਟ ਹੈ ਉਹਨੂੰ ਵਾਇਲੈਂਸ ਨਾਲ ਜੋੜੋ,
ਡੀਸੀ ਜੇ ਪੀਸਫੁਲ ਪ੍ਰੋਟੈਸਟ ਹੈ ਉਹਨੂੰ ਬਣਾ ਦਿਓ ਜੀ, ਉਹਨੂੰ ਧਮਕੀ ਦੇ ਦਿੱਤੀ ਐਂਬੈਸਡਰ ਨੂੰ, ਉਹਨੂੰ ਫਲਾਣਾ ਪੀਟੀਆਈ ਵਾਲੇ ਦੇ ਨਾਲ ਉਹਨੂੰ ਡੰਡਾ ਮਾਰਤਾ, ਪੀਟੀਆਈ ਦੇ ਲਲਿਤ ਝਾਅ ਨੂੰ ਕਿ ਕੌਣ ਸੀ। ਲੇਕਿਨ ਇੱਥੇ ਕਿਉਂਕਿ ਇਹ ਸਤਰਕ ਵੀ ਨੇ ਔਰ ਇਹਨਾਂ ਦਾ ਸਿਸਟਮ ਇੱਕ ਹੋਰ ਢੰਗ ਦੇ ਨਾਲ ਇਹ ਆਪਰੇਟ ਕਰਦੇ ਨੇ, ਲੇਕਿਨ ਇਹਨਾਂ ਦਾ ਜ਼ੋਰ ਤਿੰਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਜਿਹਨੂੰ ਕਹਿੰਦੇ ਨੇ ਚੰਮ ਦੀਆਂ ਚਲਾਈਆਂ। ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਮਰਡਰ ਤੱਕ ਪਹੁੰਚੇ, ਫਿਰ ਰਿਸ਼ੀ ਸੂਨਕ ਦੇ ਨਾਲ ਮਿਲ ਕੇ ਉਹਨਾਂ ਨੇ ਜਿਵੇਂ ਆਪਣੀ NIA ਦੀ ਟੀਮ ਭੇਜੀ ਕਿ ਜੀ ਜਿਹੜਾ ਉਦੋਂ ਪ੍ਰੋਟੈਸਟ ਸੀ ਉਹਦੇ 'ਚ ਕਿੰਨੇ ਲੋਕ ਸੀ। ਫਿਰ 3 ਦਿਨ ਪਹਿਲਾਂ ਖਬਰ ਸੀ ਜੀ 15 ਬੰਦਿਆਂ ਦੀ ਸ਼ਨਾਖਤ ਹੋ ਗਈ ਹੈ ਜਿਨ੍ਹਾਂ ਦੇ ਖਿਲਾਫ ਇੰਡੀਆ 'ਚ ਕੇਸ ਰਜਿਸਟਰ ਹੋਣਗੇ। ਆਸਟ੍ਰੇਲੀਆ ਕਿਉਂਕਿ ਯੂਕੇ ਦੇ ਰੈਫਰੈਂਡਮ ਤੋਂ ਬਾਅਦ, ਟੋਰਾਂਟੋ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਉਹ ਮੈਲਬਰਨ, ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਹੋਇਆ। ਔਰ ਇੱਕ ਪੈਟਰਨ ਸੀ ਇਹਨਾਂ ਦਾ, ਕਿਉਂਕਿ ਜਦੋਂ ਬੰਦਾ ਟੂ ਮੱਚ ਐਵੀਡੈਂਸ ਇੱਕ ਇਹ ਵੀ ਹੁੰਦੀ ਹੈ ਗੱਲ ਕਿ ਵੀ ਜਿਸ ਬਾਰੇ ਕੋਈ ਟੂ ਮੱਚ ਐਵੀਡੈਂਸ ਹੋਏ ਨਾ ਉਹਦੇ 'ਚ ਵੀ ਝੂਠ ਹੁੰਦਾ। ਇਹਨਾਂ ਨੇ ਜਦੋਂ ਕੈਨੇਡਾ 'ਚ ਰੈਫਰੈਂਡਮ ਸੀ ਉਦੋਂ ਵੀ ਟੋਰਾਂਟੋ 'ਚ ਹੋਇਆ ਜੀ, ਉਹ ਅਕਸ਼ਰਧਾਮ ਮੰਦਰ ਦੇ ਉੱਤੇ ਗ੍ਰੈਫਿਟੀ ਲਿਖਤੀ, ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਰਾਧੇ ਸ਼ਾਮ ਦੇ ਉੱਤੇ ਜਾ ਕੇ ਕੋਈ ਹੋਰ ਲਿਖ ਦਿੱਤਾ। ਔਰ ਅਸੀਂ ਈਵਨ ਜਿਹੜਾ ਬਿਲਕੁਲ ਨਾਨ ਪ੍ਰੈਕਟਿਸਿੰਗ ਸਿੱਖ ਵੀ ਹੋਏਗਾ ਉਹ ਕਦੇ ਕਿਸੇ ਧਰਮ ਦੀ ਥਾਂ ਦੇ ਉੱਤੇ, ਉਹ ਮੰਦਰ ਹੋਏ, ਉਹ ਸਿਨਾਗੋਗ ਹੋਏ, ਉਹ ਮਸੀਤ ਹੋਏ, ਉਹ ਕਦੇ ਉਸ ਦੀ ਬੇਹਰਮਤੀ ਨਹੀਂ ਕਰੇਗਾ। ਇਹ ਸਿੱਖ ਦੀ ਬਣਤਰ ਦੇ ਵਿੱਚ ਹੈ, ਬਣਾਇਆ ਇਹ ਗੁਰੂਆਂ ਨੇ ਜੋ ਸਾਨੂੰ ਬਣਾਇਆ ਹੋਇਆ ਹੈ ਉਸ ਦਾ ਹਿੱਸਾ ਹੈ। ਅਸੀਂ ਕਦੇ ਕਿਸੇ ਦੇ ਵੀ ਜਿਹੜਾ ਉਹ ਧਾਰਮਿਕ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦੇ, ਬੇਹਰਮਤੀ ਨਹੀਂ ਕਰਦੇ। ਲੇਕਿਨ ਇਹਨਾਂ ਨੇ ਉਸ ਸਾਰੇ ਨੂੰ, ਕਿਉਂਕਿ ਇਹਦੇ ਥੱਲੇ ਇੱਕ ਤਾਂ ਇਹਨੂੰ ਸਿੱਖ ਹਿੰਦੂ ਇਸ਼ੂ ਬਣਾਉਣ ਦੀ ਲਾਈਨ ਸੀ ਜਿਹੜਾ ਨਹੀਂ ਹੈ, ਜਿਹੜੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ ਹਿੰਦੂਆਂ ਦੇ ਖਿਲਾਫ ਤਾਂ ਨਹੀਂ ਹੈ, ਇੰਡੀਅਨ ਸਟੇਟ ਦੇ ਖਿਲਾਫ ਹੈ। ਦੂਸਰਾ ਜਿਨ੍ਹਾਂ ਮੁਲਕਾਂ ਦੇ ਵਿੱਚ ਰੈਫਰੈਂਡਮ ਹੋ ਰਹੇ ਸੀ ਜਾਂ ਹੋ ਰਹੇ ਨੇ ਉਹਨਾਂ ਦੀਆਂ ਹਕੂਮਤਾਂ ਜਾਂ ਏਜੰਸੀਆਂ ਨੂੰ ਇਹ ਦੱਸਣ ਲਈ ਵੀ ਇਹਨੂੰ ਰੋਕੋ, ਕਿਉਂਕਿ ਇਹ ਲੋਕ ਤਾਂ ਦਹਿਸ਼ਤਗਰਦ ਨੇ ਔਰ ਇਹ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰ ਰਹੇ ਨੇ। ਹੁਣ ਉਹੀ ਜਿਹੜਾ ਕੈਨੇਡਾ ਟੋਰਾਂਟੋ ਮਾਡਲ ਸੀ ਉਹ ਜਦੋਂ ਆਸਟ੍ਰੇਲੀਆ ਦੇ ਵਿੱਚ ਰੈਫਰੈਂਡਮ ਸ਼ੁਰੂ ਹੋਇਆ ਮੈਲਬਰਨ 'ਚ ਜਾਂ ਬ੍ਰਿਸਬੇਨ ਜਾਂ ਸਿਡਨੀ, ਤੇ ਉੱਥੇ ਅਸੀਂ ਦੇਖਦੇ ਹਾਂ ਵੀ ਕਪਲ ਆਫ ਇਨਸੀਡੈਂਟਸ ਇਸ ਕਿਸਮ ਦੀਆਂ ਹੋਈਆਂ ਜਿਹਦੇ 'ਚ ਕਿ ਜੀ ਗ੍ਰੈਫਿਟੀ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਮੋਦੀ ਮੁਰਦਾਬਾਦ ਲਿਖਤਾ, ਕਿਤੇ ਸੀ ਜੀ CCTV ਕੈਮਰੇ ਲੱਗੇ ਹੀ ਨਹੀਂ ਸੀ ਹੋਏ, ਕਿਤੇ ਸੀ ਜੀ ਲੱਗੇ ਸੀ ਪਰ ਉਸ ਵੇਲੇ ਬੰਦ ਸੀ ਜਾਂ ਦੂਜੇ। ਤੇ ਸਾਨੂੰ ਤਾਂ ਉਦੋਂ ਵੀ ਇਹ ਬੜਾ ਕਲੀਅਰ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਆਪਣਾ ਕੰਮ ਹੈ, ਇਹ ਉਹਨਾਂ ਨੂੰ ਏਜੰਸੀਆਂ ਨੂੰ ਉਲਝਾਉਣਾ ਵੀ ਚਾਹੁੰਦੇ ਨੇ, ਬਦਨਾਮ ਵੀ ਕਰਨਾ ਚਾਹੁੰਦੇ ਨੇ। ਔਰ ਹੁਣ ਇਹ ਖਬਰ ਜਿਹੜੀ ਉਹਨਾਂ ਦੇ ਆਪਣੇ ਮੀਡੀਆ ਨੇ, ਕਿਉਂਕਿ ਟਾਈਮਸ ਗਰੁੱਪ ਦੀ ਖਬਰ ਹੈ ਔਰ ਇਹ ਬੜੀ ਅਹਿਮੀਅਤ ਵਾਲੀ ਖਬਰ ਹੈ ਔਰ ਆਲਮੋਸਟ ਉਸੇ ਪੀਰੀਅਡ 'ਚ 2 ਦਿਨ ਪਹਿਲਾਂ ਹੀ ਆਈ ਹੈ ਜਦੋਂ ਕਿ ਅੱਜ ਜਸਟਿਨ ਟਰੂਡੋ ਨੇ ਭਾਂਡਾ ਜਿਹੜਾ ਇਹਨਾਂ ਦਾ ਭੰਨਿਆ ਕਿ ਭਾਈ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਅਨ ਏਜੰਸੀਆਂ ਨੇ ਕੀਤਾ। ਹੁਣ ਇਹ ਟਾਈਮਜ਼ ਆਫ ਇੰਡੀਆ ਦੀ ਜਿਹੜੀ ਹੈ ਹੈਡਲਾਈਨ ਹੈ, ਆਸਟ੍ਰੇਲੀਆ ਪੁਲਿਸ ਸੇ ਹਿੰਦੂ ਹੈਂਡ ਇਨ ਟੈਂਪਲ ਗ੍ਰਿਫਤੀ ਐਡਵਾਈਜ਼ ਕਲੋਜ਼ਰ। ਹੁਣ ਇਹ ਆਸਟ੍ਰੇਲੀਆ ਦਾ ਕਿਊਜ਼ਲੈਂਡ ਸਟੇਟ ਹੈ ਜੋ ਉਹਨਾਂ ਦੀ ਪੁਲਿਸ ਨੇ ਡਾਕੂਮੈਂਟ ਰਿਲੀਜ਼ ਕੀਤੇ ਨੇ ਉਸ ਇਨਵੈਸਟੀਗੇਸ਼ਨ ਦੇ, ਕਿ ਉਹਨਾਂ ਨੇ ਕਿਹਾ ਕਿ ਬ੍ਰਿਸਬੇਨ ਦੇ ਵਿੱਚ ਜਿਹੜੀ ਟੈਂਪਲ ਦੀ ਹਿੰਦੂ ਮੰਦਰ ਦੀ ਬਾਹਰਲੀ ਕੰਧ ਦੇ ਉੱਤੇ ਜਿਹੜੀ ਆ ਗ੍ਰੈਫਿਟੀ ਸੀ ਲਿਖੀ ਹੋਈ, ਵਿਚ ਸੁਜੈਸਟ ਦੈਟ ਦੇ ਆਰ ਰੈਡੀ ਟੂ ਕਲੋਜ਼ ਦਿਸ ਮੈਟਰ ਆਫਟਰ ਗੈਟਿੰਗ ਨੋ ਮੋਰ ਲੀਡਸ ਫਰੋਮ ਦਾ ਕੰਪਲੇਨੈਂਟਸ। ਉਹਨਾਂ ਨੇ ਕਿਹਾ ਜੀ ਜਿਹੜੇ ਸ਼ਿਕਾਇਤ ਕਰਨ ਵਾਲੇ ਸੀ ਉਹਨਾਂ ਨੇ ਕੋਈ ਲੀਡ ਵੀ ਨਹੀਂ ਦਿੱਤੀ। ਐਂਡ देयर ਸੀਮਸ ਅ ਹਿੰਦੂ ਹੈਂਡ in the anti-Modi graffiti that was done on the night of March 3rd but blamed on pro-Khalistan elements. ਹਿੰਦੂ ਹੈਂਡ ਇਹ ਉਹਨਾਂ ਦੀ ਪੁਲਿਸ ਕਹਿ ਰਹੀ, ਅਦਰਵਾਈਜ਼ ਅਸੀਂ ਹਿੰਦੂ ਕਹਿ ਕੇ ਕਦੇ ਟਾਈਟਲ ਨਹੀਂ ਲਿਆਂਦੇ। ਉਹਨਾਂ ਨੇ ਕਿਹਾ ਹਿੰਦੂ ਹੈਂਡ ਹੈ, ਮਤਲਬ ਇਹਨਾਂ ਦਾ ਆਪਣਾ ਹੀ ਕੰਮ ਸੀ ਜਿਹੜਾ ਮਾਰਚ 3 ਨੂੰ ਹੋਇਆ। ਉਹਨਾਂ ਨੇ ਕਿਹਾ ਵੀ ਹੋਲਡਿੰਗ that they have no suspects in the case, the investigators proposed a theory that the Hindus defaced their own temple after shutting off the key CCTV cameras purposely, and the serial offender who had done similar mischief in Victoria had then sneaked into Brisbane's Sikh rally of March 4th. ਹੋਰ ਕੀ ਸਬੂਤ ਚਾਹੀਦਾ? ਬਿਲਕੁਲ ਆਪ ਹੀ ਉਹਨਾਂ ਨੇ CCTV ਕੈਮਰੇ ਬੰਦ ਕਰਤੇ। ਜਿਸ ਕ੍ਰਿਮੀਨਲ ਨੇ ਇਹ ਕੰਮ ਕੀਤਾ ਉਹ ਇਹ ਕਰਨ ਤੋਂ ਬਾਅਦ ਉੱਥੇ ਜਿਹੜਾ ਬ੍ਰਿਸਬੇਨ ਦੀ ਸਿੱਖ ਰੈਲੀ 'ਚ ਪਹੁੰਚ ਗਿਆ
ਉੱਥੇ ਮਾਹੌਲ ਖਰਾਬ ਕਰਨ ਦੇ ਲਈ। 3 more Australian temples have been defaced since January। ਉਹਨਾਂ ਨੇ ਕਿਹਾ 3 ਹੋਰ ਮਤਲਬ ਇਹ ਹੈ ਵੀ ਜੋ ਆਸਟ੍ਰੇਲੀਆ ਦਾ ਵਿੱਚ ਗ੍ਰੈਫਿਟੀ ਜਾਂ ਡੀਫੇਸਿੰਗ ਆਫ ਟੈਂਪਲ ਸੀ ਹਿੰਦੂਆਂ ਦੀ ਆਪਣੀ ਸੀ। The Australian police released 5 full and 7 partial investigation documents to Sikh activist and author Babishan Singh Goraya, who had alleged that Sikhs had been accused of vandalism without inquiry। ਉਹਨਾਂ ਨੇ ਬਬੀਸ਼ਨ ਸਿੰਘ ਨੇ ਜਿਹੜਾ ਉਹ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਪਟੀਸ਼ਨ ਪਾਈ ਸੀ ਕਿ ਵੀ ਦੱਸੋ ਕੀ ਹੈ। ਆਸਟ੍ਰੇਲੀਅਨ ਪੁਲਿਸ ਨੇ ਜਿਹੜੀਆਂ ਨੇ 5 ਪੂਰੀਆਂ ਤੇ 7 ਜਿਹੜੀਆਂ ਪਾਰਸ਼ਲ ਇਨਵੈਸਟੀਗੇਸ਼ਨਸ ਉਹ ਸਾਹਮਣੇ ਲਿਆਂਦੀਆਂ। ਔਰ ਦ ਆਸਟ੍ਰੇਲੀਅਨ ਸੋਲਿਸਿਟਰਸ ਆਫਿਸ ਰਿਪੋਰਟ ਮੈਂਸ਼ਨਸ a communique from senior detective Nicole Doyle to security intelligence officers about the Sikhs for Justice organization that holds unofficial Khalistan referendum in various countries. The report cites an anonymous woman source who passed police inputs from the SFJ events to some Hindu groups and claims that she might have mental health issues or attention seeking disorder। ਏਜੰਟ ਵੀ ਰੱਖੇ ਹੋਏ ਨੇ, ਉਹਨੂੰ ਜਸਟੀਫਾਈ ਕਰ ਰਹੇ ਨੇ ਕਿਉਂ ਕਹਿੰਦੇ ਨੇ ਹੋ ਸਕਦਾ ਦਿਮਾਗੀ ਤੌਰ ਤੇ ਠੀਕ ਨਾ ਹੋਏ। The detective found it odd why the temple CCTV was dysfunctional and claimed that since police also had no suspects, graffiti could be a Hindu work to set cops after SFJ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਰੈਫਰੈਂਡਮ 'ਚ ਵਿਘਨ ਪਾਉਣਾ ਹੈ। ਆਪ ਹੀ ਕੈਮਰੇ ਬੰਦ ਕੀਤੇ, ਆਪ ਹੀ ਗ੍ਰੈਫਿਟੀ ਕੀਤੀ। ਉਹਨਾਂ ਨੂੰ ਸੀ ਕਿ ਜੀ ਪੁਲਿਸ ਜਿਹੜੀ ਹੈ ਉਹ SFJ ਦੇ ਮਗਰ ਪੈ ਜਾਏਗੀ। ਜਿਹੜੀ ਉਹਨਾਂ ਦੀ ਸਪਲੀਮੈਂਟਰੀ ਰਿਪੋਰਟ ਹੈ ਉਹਦੇ 'ਚ ਮੈਂਸ਼ਨ ਹੈ ਦਾ ਕੰਪਲੇਨੈਂਟਸ ਹੈਵ ਬੀਨ ਅਨਏਬਲ ਟੂ ਗਿਵ ਅਸ ਐਨੀ CCTV ਫੁਟੇਜ। ਜਿਹੜੇ ਹੁਣ ਸ਼ਿਕਾਇਤਕਰਤਾ ਹਿੰਦੂ ਨੇ ਉਹਨਾਂ ਨੇ ਕੋਈ CCTV ਫੁਟੇਜ ਨਹੀਂ ਦਿੱਤੀ। Someone with no ties to the temple may have been involved to encourage dissent between Hindus and Sikhs। ਮਕਸਦ ਇਹੀ ਸੀ ਜਿਹੜਾ ਅਸੀਂ ਸ਼ੁਰੂ 'ਚ ਕਿਹਾ ਕਿ ਹਿੰਦੂਆਂ ਸਿੱਖਾਂ ਦੇ ਵਿੱਚ ਇੱਕ ਤਕਰਾਰ ਝਗੜਾ ਪੈਦਾ ਕਰੋ। The inquiry didn't show that SFJ was in the area of offense during the time it occurred। ਕਿ ਕੋਈ ਹੈ ਹੀ ਨਹੀਂ ਐਵੀਡੈਂਸ ਕਿ ਵੀ SFJ ਦਾ ਕੋਈ ਬੰਦਾ ਉੱਥੇ ਸੀ ਏਰੀਆ 'ਚ। All cameras went offline at about 6:30 p.m. on March 3rd, shortly after being installed। ਲਾਏ ਗਏ, ਉਸ ਤੋਂ ਬਾਅਦ ਉਹਨਾਂ ਨੂੰ ਇੱਕਦਮ ਆਫ ਕਰਤਾ ਗਿਆ। It could be an installation fault or done with the purpose of facilitating the offense. More likely it was the latter। ਉਹਨੇ ਕਿਹਾ ਜੀ ਜਾਂ ਉਹਦਾ ਕੋਈ ਇੰਸਟਾਲਿੰਗ ਹੋਏਗਾ ਤੇ ਜਾਂ ਜਾਣ ਕੇ, ਪਰ ਉਹ ਕਹਿੰਦੇ ਵੀ ਜਾਣ ਕੇ ਕਰਨ ਦੀ ਸੰਭਾਵਨਾ ਜ਼ਿਆਦਾ ਹੈ। ਹੁਣ ਇਸ ਦਾ ਜਵਾਬ ਇਹ ਹਿੰਦੂ ਤੋਂ ਵੀ ਐਮਬੈਸੀਆਂ ਔਰ ਅਸੀਂ ਆਸਟ੍ਰੇਲੀਆ ਦੇ ਆਪਣੇ ਵੀਰਾਂ ਭੈਣਾਂ ਨੂੰ ਕਵਾਂਗੇ। ਹਾਲਾਂ ਜਦੋਂ ਮੈਂ ਐਟਲਾਂਟਾ ਸੀ ਕੱਲ੍ਹ ਤੇ ਸਾਨੂੰ ਇੱਕ ਵੀਰ ਜਿਹੜੇ ਆਏ ਕਹਿਣ ਲੱਗੇ ਜੀ ਮੈਨੂੰ ਅਸੀਂ ਮੈਲਬਰਨ ਵਾਲਿਆਂ ਦਾ ਤੁਹਾਡੇ ਲਈ ਮੈਸੇਜ ਵੀ ਆ। ਉਹਨਾਂ ਨੇ ਕਿਸੇ ਸਿੰਘ ਦਾ ਜ਼ਿਕਰ ਕੀਤਾ ਕਿ ਜੀ ਉੱਥੇ ਤਾਂ ਬਹੁਤ ਸਿੰਘ ਦੇਖਦੇ ਨੇ, ਪਰਿਵਾਰਾਂ 'ਚ ਦੇਖਿਆ ਜਾਂਦਾ TV 84। ਉਹਨਾਂ ਨੇ ਕਿਹਾ ਜੀ ਵੀ ਸਾਡਾ ਇਹ ਸੁਨੇਹਾ ਵੀ ਦੇ ਦਿਓ ਵੀ ਡਾਕਟਰ ਸਾਹਿਬ ਆਪਣਿਆਂ ਨੂੰ ਇਹ ਕਹੋ ਵੀ ਇਹਨਾਂ ਦੇ ਕਾਰੋਬਾਰਾਂ 'ਚੋਂ ਸੌਦਾ ਨਾ ਲਿਆ ਕਰਨ, ਇਹਨਾਂ ਨੂੰ ਵਪਾਰ ਨਾ ਦੇਣ। ਮੈਂ ਕਿਹਾ ਜੀ ਅਸੀਂ ਕਹਿੰਦੇ ਆ ਪਰ ਆਪਣੇ ਫਿਰ ਵੀ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜੇ ਸਿੰਘ ਉਹ ਸੁਣਦੇ ਹੋਣ ਤਾਂ ਸਾਡੀ ਵੀ ਉਹਨਾਂ ਨੂੰ ਫਤਿਹ ਹੈ। ਮੈਂ ਵੈਸੇ ਉਹਨਾਂ ਨੂੰ ਵੀ ਕਿਹਾ ਸੀ ਵੀ ਸਾਡੇ ਫਤਿਹ ਅਰਜ਼ ਕਰਨਾ। ਪਰ ਇਸ ਐਵੀਡੈਂਸ ਤੋਂ ਬਾਅਦ ਜੋ ਆਸਟ੍ਰੇਲੀਆ 'ਚ ਹੈ ਹੁਣ ਜਿਹੜੀਆਂ ਸਾਰੀਆਂ ਹੀ ਘਟਨਾਵਾਂ ਭਾਵੇਂ ਉਹ ਮੈਲਬਰਨ, ਬ੍ਰਿਸਬੇਨ, ਸਿਡਨੀ ਦੇ ਹਵਾਲੇ ਨਾਲ ਨੇ, ਪ੍ਰੈਸ਼ਰ ਬਿਲਡ ਕੀਤਾ ਜਾਣਾ ਚਾਹੀਦਾ ਕਿ ਇੰਡੀਅਨ ਡਿਪਲੋਮੈਟਾਂ ਨੂੰ ਬਾਹਰ ਕੱਢੋ ਜਿਹੜੇ ਉੱਥੇ ਬਿਠਾਏ ਹੋਏ ਨੇ। ਔਰ ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਬੈਕਵਰਡ ਕਰ ਰਹੀ ਸੀ ਇੰਡੀਆ ਨੂੰ ਪੁਲਿਸ ਕਰਨ ਲਈ, ਕੈਨੇਡਾ ਦੀ ਕਿਤਾਬ 'ਚੋਂ ਜਿਹੜਾ ਵਰਕ ਹੈ ਉਹ ਵੀ ਪੜ੍ਹ ਲੈਣ ਕਿ ਉੱਥੇ ਕੀ ਹੋ ਰਿਹਾ ਔਰ ਉਹਨਾਂ ਦੀ ਆਪਣੀ ਪੁਲਿਸ ਇਸ ਦੇ ਉੱਤੇ ਪਹੁੰਚੀ ਹੈ। ਹੁਣ ਜਿਹੜੇ ਲੋਕ ਆਪਣੇ ਧਾਰਮਿਕ ਸਥਾਨ ਨੂੰ, ਆਪਣੇ ਮੰਦਰ ਨੂੰ ਜਿਹੜਾ ਉਹ ਬੇਅਦਬ ਕਰ ਸਕਦੇ ਨੇ, ਬਿਲਕੁਲ ਉਹ ਕੁਝ ਵੀ ਕਰ ਸਕਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।